ਸਭ ਫੜੇ ਜਾਣਗੇ। ਕਿਹੜਾ ਬੰਦਾ ਝੂਠ ਬੋਲ ਰਿਹਾ ਹੈ ਤੇ ਕਿਹੜਾ ਬੰਦਾ ਸੱਚ ਬੋਲ ਰਿਹਾ ਹੈ, ਇਹਦਾ ਪਤਾ ਲਾਉਣ ਦਾ ਤਰੀਕਾ ਅੱਜ ਤੋਂ ਨਹੀਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਇਹਦੇ ਵਿੱਚੋਂ ਜਿਹੜੀ ਸਾਰਿਆਂ ਤੋਂ ਪੁਰਾਣੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਉਹ ਹੈ ਚੀਨ ਦੇ ਬਾਰੇ ਦੇ ਵਿੱਚ ਕਿ ਉਹ ਕਿਸ ਤਰੀਕੇ ਦੇ ਨਾਲ ਕਿਸੇ ਬੰਦੇ ਦੇ ਝੂਠੇ ਜਾਂ ਸੱਚੇ ਹੋਣ ਦਾ ਪਤਾ ਲਾਉਂਦੇ ਸਨ। ਕਹਿੰਦੇ ਨੇ ਜਿਸ ਬੰਦੇ ਬਾਰੇ ਉਹਨਾਂ ਨੂੰ ਭੋਰਾ ਜਿਹਾ ਵੀ ਸ਼ੱਕ ਹੁੰਦਾ ਸੀ ਕਿ ਇਹ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ, ਉਹਦੇ ਮੂੰਹ ਨੂੰ ਚੌਲਾਂ ਦੇ ਨਾਲ ਭਰ ਦਿੱਤਾ ਜਾਂਦਾ ਸੀ। ਥੋੜਾ ਟਾਈਮ ਲੰਘਣ ਤੋਂ ਬਾਅਦ ਉਹਨਾਂ ਚੌਲਾਂ ਨੂੰ ਵੇਖਿਆ ਜਾਂਦਾ ਸੀ ਕਿ ਇਹ ਚੌਲ ਉਹਦੇ ਥੁੱਕ ਦੇ ਨਾਲ ਗਿੱਲੇ ਹੋਏ ਨੇ ਜਾਂ ਸੁੱਕੇ ਹੀ ਨੇ। ਇਸ ਗੱਲ ਰਾਹੀਂ ਉਹਦੇ ਝੂਠੇ ਜਾਂ ਸੱਚੇ ਹੋਣ ਦਾ ਪਤਾ ਲਾਇਆ ਜਾਂਦਾ ਸੀ। ਉਹਨਾਂ ਦਾ ਖਿਆਲ ਸੀ ਕਿ ਜੇ ਬੰਦਾ ਝੂਠ ਬੋਲਦਾ ਹੋਵੇਗਾ ਉਹਦਾ ਮੂੰਹ ਖੁਸ਼ਕ ਹੋ ਜਾਵੇਗਾ ਤੇ ਚੌਲ ਜਿਹੜੇ ਨੇ ਉਹ ਸੁੱਕੇ ਰਹਿਣਗੇ। ਹੁਣ ਆਨੇ ਆ ਸੈਂਸੀ ਟੈਕਨੀਕ ਬਾਰੇ। 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਝੂਠ ਦਾ ਪਤਾ ਲਾਉਣ ਲਈ ਪਹਿਲੀ ਮਸ਼ੀਨ ਜਾਂ ਪੋਲੀਗ੍ਰਾਫ ਦੀ ਇਜਾਦ ਹੋਈ। ਇਹਨਾਂ ਦੇ ਵਿੱਚੋਂ ਸਾਰਿਆਂ ਤੋਂ ਮਸ਼ਹੂਰ ਮਸ਼ੀਨ ਜਿਹੜੀ ਹੈ ਉਹ ਐਨਾਲੌਗ ਪੋਲੀਗ੍ਰਾਫ ਸੀ, ਜਿਹਦੇ ਵਿੱਚ ਆਮ ਤੌਰ ਦੇ ਉੱਤੇ 3 ਜਾਂ 4 ਸਿਆਹੀ ਦੇ ਨਾਲ ਭਰੀਆਂ ਹੋਈਆਂ ਸੂਈਆਂ ਹੁੰਦੀਆਂ ਸੀ, ਜਿਹੜੀਆਂ ਮੂਵ ਕਰਦੇ ਕਾਗਜ਼ ਦੇ ਉੱਤੇ ਗੋਲ-ਗੋਲ ਘੁੰਮਦੀਆਂ ਰਹਿੰਦੀਆਂ ਸਨ। ਤੇ ਜਿਸ ਬੰਦੇ ਦਾ ਪਤਾ ਲਾਣਾ ਹੁੰਦਾ ਸੀ ਕਿ ਇਹ ਝੂਠ ਬੋਲ ਰਿਹਾ ਹੈ ਜਾਂ ਸੱਚ ਬੋਲ ਰਿਹਾ ਹੈ, ਉਹਦੀਆਂ ਉਂਗਲਾਂ, ਬਾਹਾਂ ਤੇ ਜਿਸਮ ਦੇ ਬਾਕੀ ਹਿੱਸਿਆਂ ਦੇ ਨਾਲ ਸੈਂਸਰ ਜੋੜ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ ਇਹ ਮਸ਼ੀਨ ਉਹ ਕਿਸ ਤਰੀਕੇ ਦੇ ਨਾਲ ਸਾਹ ਲੈ ਰਿਹਾ ਹੈ, ਉਹਦੀ ਨਬਜ਼ ਤੇਜ਼ ਹੈ ਜਾਂ ਘੱਟ, ਉਹਦਾ ਬਲੱਡ ਪ੍ਰੈਸ਼ਰ ਤੇ ਉਹਦੇ ਉਸ ਵੇਲੇ ਆਉਣ ਵਾਲੇ ਪਸੀਨੇ ਰਾਹੀਂ ਉਹਦੇ ਝੂਠੇ ਜਾਂ ਸੱਚੇ ਹੋਣ ਦਾ ਪਤਾ ਲਾਉਂਦੀ ਸੀ। ਹੁਣ ਇਹ ਮਸ਼ੀਨ ਠੀਕ ਅੰਦਾਜ਼ਾ ਲਾਉਂਦੀ ਸੀ ਕਿ ਨਹੀਂ, ਇਹਦੇ ਬਾਰੇ ਪੂਰੀ ਦੁਨੀਆ ਦੇ ਵਿੱਚ ਬਹਿਸ ਚੱਲਦੀ ਰਹੀ। ਇਸੇ ਤਰ੍ਹਾਂ ਨੀਦਰਲੈਂਡ ਯਾਨੀ ਹਾਲੈਂਡ ਦੇ ਵਿੱਚ MRI ਨੂੰ ਕਿਸੇ ਬੰਦੇ ਦੇ ਝੂਠੇ ਜਾਂ ਸੱਚੇ ਹੋਣ ਦਾ ਪਤਾ ਲਾਉਣ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ। ਉਹ MRI ਦੇ ਦੌਰਾਨ ਉਹਦੇ ਕੋਲੋਂ ਸਵਾਲ ਪੁੱਛਦੇ ਨੇ ਤੇ ਦਿਮਾਗ ਦੇ ਵਿੱਚ ਉਹਨਾਂ ਵੇਵਜ਼ ਨੂੰ ਵੇਖ ਕੇ ਉਹਦੇ ਝੂਠੇ ਜਾਂ ਸੱਚੇ ਹੋਣ ਦਾ ਅੰਦਾਜ਼ਾ ਲਾਉਂਦੇ ਨੇ। ਇਸ ਤੋਂ ਅੱਡ ਓਟਾਵਾ ਦੀ ਇੱਕ ਕੰਪਨੀ ਝੂਠ ਦਾ ਪਤਾ ਲਾਉਣ ਲਈ ਹਾਈ-ਟੈਕ ਨਿਜ਼ਾਮ ਆਈ ਡਿਟੈਕਟ ਪਹਿਲੇ ਤੋਂ ਹੀ ਇਸਤੇਮਾਲ ਕਰ ਰਹੀ ਹੈ। ਇਹ ਮਸ਼ੀਨ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ? ਇਹ ਝੂਠ ਦਾ ਪਤਾ ਲਾਉਣ ਲਈ ਅੱਖਾਂ ਦੀ ਖਾਮਖਾਹ ਦੀ ਹਰਕਤ ਨੂੰ ਫੋਕਸ ਕਰਦੀ ਹੈ। ਜਿਹੜੇ ਬੰਦੇ ਦੇ ਝੂਠ ਦਾ ਪਤਾ ਕਰਨਾ ਹੋਵੇ ਉਹਦੇ ਕੋਲੋਂ ਵੱਖੋ-ਵੱਖ ਸਵਾਲ ਸਹੀ ਜਾਂ ਗਲਤ, ਹਾਂ ਜਾਂ ਨਹੀਂ, ਇਹੋ ਜਿਹੇ ਸਵਾਲ ਜਵਾਬ ਕੀਤੇ ਜਾਂਦੇ ਨੇ। ਜਦੋਂ ਬੰਦਾ ਜਵਾਬ ਦੇ ਰਿਹਾ ਹੁੰਦਾ ਹੈ ਤੇ ਇਹ ਸੌਫਟਵੇਅਰ ਉਹਨਾਂ ਦੀਆਂ ਅੱਖਾਂ ਨੂੰ ਗੌਰ ਨਾਲ ਵੇਖਦਾ ਹੈ ਤੇ ਉਹਨਾਂ ਦੀ ਹਰਕਤ ਨੂੰ ਸਟੱਡੀ ਕਰਦਾ ਹੈ। ਇਸ ਤੋਂ ਬਾਅਦ 5 ਮਿੰਟਾਂ ਦੇ ਅੰਦਰ ਇਸ ਗੱਲ ਦਾ ਨਤੀਜਾ ਕੱਢ ਲਿਆ ਜਾਂਦਾ ਹੈ ਕਿ ਇਹ ਬੰਦਾ ਝੂਠ ਬੋਲ ਰਿਹਾ ਹੈ ਜਾਂ ਸੱਚ ਬੋਲ ਰਿਹਾ ਹੈ। ਇਸ ਮਸ਼ੀਨ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਮਸ਼ੀਨ 85 ਤੋਂ 90% ਲੋਕਾਂ ਨੂੰ ਫੜ ਸਕਦੀ ਹੈ ਜਿਹੜੇ ਕਿ ਝੂਠ ਬੋਲ ਰਹੇ ਨੇ। ਆਈ ਡਿਟੈਕਟ ਟੈਕਨੋਲੋਜੀ ਇਨਸਾਨਾਂ ਦੇ ਦਿਲ ਦੀ ਧੜਕਨ, ਸਾਹ ਲੈਣ ਜਾਂ ਗੱਲਬਾਤ ਦੌਰਾਨ ਪਸੀਨਾ ਆਉਣ ਦੇ ਹਵਾਲੇ ਦੇ ਨਾਲ ਅਮਲ ਬਿਲਕੁਲ ਨਹੀਂ ਕਰਦੀ। ਇਹਦਾ ਤਰੀਕੇਕਾਰ ਬਿਲਕੁਲ ਹੋਰ ਹੈ। ਆਈ ਡਿਟੈਕਟ ਸਿਰਫ ਅੱਖੀਆਂ ਰਾਹੀਂ ਝੂਠ ਨੂੰ ਫੜਨ ਦੀ ਸਲਾਹੀਅਤ ਰੱਖਦੀ ਹੈ। ਤੁਹਾਨੂੰ ਦੱਸਦੇ ਚੱਲੀਏ ਕਿ ਆਈ ਡਿਟੈਕਟ ਮਸ਼ੀਨ ਨੂੰ 50 ਮੁਲਕਾਂ ਦੇ ਵਿੱਚ 600 ਤੋਂ ਬਹੁਤੀਆਂ ਕੰਪਨੀਆਂ ਇਸਤੇਮਾਲ ਕਰ ਰਹੀਆਂ ਨੇ, ਜਿਨ੍ਹਾਂ ਦੇ ਵਿੱਚ 65 ਅਮਰੀਕੀ ਏਜੰਸੀਆਂ ਤੇ ਦੁਨੀਆ ਦੀਆਂ ਤਕਰੀਬਨ 100 ਹੋਰ ਏਜੰਸੀਆਂ ਇਸ ਟੈਕਨੋਲੋਜੀ ਨੂੰ ਇਸਤੇਮਾਲ ਕਰ ਰਹੀਆਂ ਨੇ। ਇਹ ਮਸ਼ੀਨ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ? ਇਹ ਫੇਸ ਦੇ ਉੱਤੇ ਬਹੁਤ ਸਾਰੇ ਇਲੈਕਟ੍ਰੋਡਸ ਚਿਪਕਾ ਦਿੱਤੇ ਜਾਂਦੇ ਨੇ। ਫਿਰ ਸਵਾਲਾਂ ਦੇ ਦੌਰਾਨ ਅੱਖਾਂ ਹਿਲਾਉਣ ਦੇ ਨਾਲ, ਪਲਕਾਂ ਝਪਕਾਉਣ ਦੇ ਨਾਲ, ਹੱਸਣ ਦੇ ਨਾਲ ਤੇ ਰੈਸਟ ਕਰਨ ਦੀ ਕੋਸ਼ਿਸ਼ ਦੇ ਵਿੱਚ ਛੇਤੀ ਅੰਦਾਜ਼ਾ ਲਾ ਲੈਂਦੇ ਨੇ ਕਿ ਇਹ ਬੰਦਾ ਝੂਠ ਬੋਲ ਰਿਹਾ ਹੈ ਜਾਂ ਸੱਚ ਬੋਲ ਰਿਹਾ ਹੈ। ਐਕਸਪਰਟ ਕਹਿੰਦੇ ਨੇ ਕਿ ਇਹਦੇ ਵਿੱਚ 2 ਤਰ੍ਹਾਂ ਦੇ ਝੂਠੇ ਲੋਕ ਹੁੰਦੇ ਨੇ। ਇੱਕ ਉਹ ਜਿਹੜੇ ਗੱਲਬਾਤ ਕਰਦਿਆਂ ਖਾਮਖਾਈ ਆਪਣੇ ਪਰਵੱਟੇ ਹਿਲਾਉਂਦੇ ਰਹਿੰਦੇ ਨੇ ਤੇ ਦੂਜੇ ਉਹ ਜਿਹੜੇ ਝੂਠ ਬੋਲਣ ਦੌਰਾਨ ਆਪਣੇ ਬੁੱਲ੍ਹਾਂ ਦੀ ਹਰਕਤ ਕੰਟਰੋਲ ਨਹੀਂ ਕਰ ਸਕਦੇ। ਐਕਸਪਰਟਸ ਕਹਿੰਦੇ ਨੇ ਕਿ ਇਹਨਾਂ ਦਾ ਇਹ ਆਈ ਡਿਟੈਕਟ ਸੌਫਟਵੇਅਰ ਤੇ ਇਹਦਾ ਐਲਗੋਰਿਥਮ 75% ਝੂਠਿਆਂ ਨੂੰ ਫੜ ਸਕਦਾ ਹੈ। ਇਹਦੇ ਬਾਰੇ ਅਸੀਂ ਮਜ਼ੀਦ ਤਹਿਕੀਕ ਕਰ ਰਹੇ ਹਾਂ। ਹੁਣ ਇਹਨਾਂ ਮਸ਼ੀਨਾਂ ਰਾਹੀਂ ਝੂਠਿਆਂ ਨੂੰ ਵਾਕਈ ਫੜਿਆ ਜਾ ਸਕਦਾ ਹੈ ਕਿ ਇਹ ਸਿਰਫ ਗੱਲਾਂ ਹੀ ਹੈ, ਇਸ ਬਾਰੇ ਤੇ ਤਜਰਬਾ ਕਰਕੇ ਹੀ ਪਤਾ ਲੱਗ ਸਕਦਾ ਹੈ। ਪਰ ਇਹ ਗੱਲ ਯਕੀਨੀ ਹੈ ਕਿ ਹੁਣ ਜਿਹੜੇ ਝੂਠ ਬੋਲਣਗੇ ਉਹ ਸਭ ਫੜੇ ਜਾਣਗੇ। ਇਹ ਸੀ ਸਾਡੀ ਅੱਜ ਦੀ ਵੀਡੀਓ।